ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵਧੀਏ। ਪੰਜਾਬੀ ਤਾਂ ਉੱਦਾਂ ਮਾਣ ਵੀ ਬਹੁਤ ਵਧਾਉਂਦੇ ਆ ਤੇ ਕਈ ਵਾਰੀ ਕੰਮ ਅਜਿਹੇ ਕਰਦੇ ਆ, ਕਰਤੂਤ ਜਿਹੀ ਹੋ ਜਾਂਦੀ ਆ ਜਿਸ ਕਰਕੇ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈਂਦਾ ਆ। ਇਸ ਵਾਰ ਯੂਕੇ ਤੋਂ ਇਹ ਜਿਹੜੀ ਖਬਰ ਆ ਰਹੀ ਆ, ਜਿੱਥੇ ਇੱਕ ਚੱਲਦੇ ਕਬੱਡੀ ਦੇ ਮੁਕਾਬਲੇ ਦੇ ਦੌਰਾਨ ਗੋਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਗਈਆਂ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਉੱਥੇ ਭੱਜ ਦੌੜ ਮਚੀ ਆ, ਉਹ ਸਾਰਿਆਂ ਦੇ ਸਾਹਮਣੇ ਆ। ਡਰਬੀ ਯੂਕੇ ਦੇ ਵਿੱਚ ਜਿਹੜਾ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ, ਜਿਸ ਦੌਰਾਨ ਇਹ ਗੋਲੀਆਂ ਚੱਲਣ ਦੀ ਖਬਰ ਆਈ ਆ, ਜਿਸ ਵਿੱਚ 3 ਜਾਣਿਆਂ ਦੇ ਜ਼ਖਮੀ ਹੋਣ ਦੀ ਖਬਰ ਜਿਹੜੀ ਉਹ ਦੱਸੀ ਜਾ ਰਹੀ ਆ। ਸੋ ਇਹ ਟਕਰਾਅ ਜਿਹੜਾ ਉਹ ਹੋਇਆ ਤੇ ਉਸ ਤੋਂ ਬਾਅਦ 'ਚ ਇਹ ਗੋਲੀਆਂ ਜਿਹੜੀਆਂ ਉਹ ਚੱਲੀਆਂ। ਹੁਣ ਤੁਸੀਂ ਦੱਸੋ ਵੀ ਇਹ ਕਿਸ ਪਾਸੇ ਵੱਲ ਨੂੰ ਅਸਲ 'ਚ ਕੀ ਇਹ ਕਬੱਡੀ ਨੂੰ ਖ਼ਤਮ ਕਰਨ ਵੱਲ ਨੂੰ ਜਿਹੜੀਆਂ ਇਹ ਕਰਤੂਤਾਂ ਜਿਹੜੀਆਂ ਉਹ ਲੈ ਕੇ ਜਾਣਗੀਆਂ? ਹੁਣ ਆਪਾਂ ਦੇਖਦੇ ਹਾਂ ਵੀ ਕਬੱਡੀਆਂ ਵਾਲਿਆਂ ਦਾ, ਪ੍ਰਬੰਧਕਾਂ ਦਾ ਵੀ ਜ਼ੋਰ ਲੱਗਾ ਹੁੰਦਾ ਸਿਕਿਉਰਿਟੀ ਨੂੰ ਲੈ ਕੇ ਵੀ ਸਾਰੇ ਜਾਣੇ ਆਉਣ, ਸਾਰਾ ਕੁਝ ਹੋਵੇ। ਤੇ ਹੁਣ ਜੇ ਉੱਥੇ ਆਪਸ 'ਚ ਲੜ ਲੁੜ ਕੇ ਗੁੱਥਮ ਗੁੱਥਾ ਹੋ ਕੇ ਬਾਅਦ 'ਚ ਗੋਲੀਆਂ ਤੁਸੀਂ ਚਲਾਉਣੀਆਂ ਆ, ਤਾਂ ਫਿਰ ਕੀ ਜਿਹੜਾ ਇਸ ਦੇ ਪੱਲੇ ਜਿਹੜਾ ਉਹ ਰਹਿ ਜਾਣਾ ਆ? ਆਪ ਤਾਂ ਤੁਸੀਂ ਬੇਵਕੂਫੀ ਜਿਹੜੀ ਉਹ ਕਰ ਰਹੇ ਆ, ਇੱਦਾਂ ਦੇ ਕਾਂਡ ਜਿਹੜੇ ਉਹ ਕਰਕੇ, ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਭੈ ਜਿਹੜਾ ਉਹ ਵਧਾਉਣ ਦੇ ਨਾਲ-ਨਾਲ ਕਬੱਡੀ ਨੂੰ ਵੀ ਬਦਨਾਮ ਜਿਹੜਾ ਉਹ ਕੀਤਾ ਜਾ ਰਿਹਾ। ਕਬੱਡੀ ਪਹਿਲਾਂ ਥੋੜ੍ਹੀ ਬਦਨਾਮ ਹੋ ਚੁੱਕੀ ਆ। ਇਹ ਲੜਾਈਆਂ ਝਗੜਿਆਂ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਡਰੱਗ ਦੇ ਦੋਸ਼ ਜਿਹੜੇ ਕਥਿਤ ਤੌਰ ਦੇ ਉੱਤੇ ਇਹਨਾਂ ਦੇ ਕਈ ਵਾਰੀ ਖਿਡਾਰੀਆਂ ਦੇ ਉੱਤੇ, ਸਪੋਰਟਰਾਂ ਦੇ ਉੱਤੇ, ਇਹਨਾਂ ਦੇ ਜਿਹੜੇ ਇਸ ਨੂੰ ਅੱਗੇ ਲੈ ਕੇ ਜਾਣ ਵਾਲੇ ਆ, ਉਹਨਾਂ ਦੇ ਕਈ ਜਾਣਿਆਂ ਦੇ ਵਿੱਚੋਂ ਕਈਆਂ ਦੇ ਉੱਤੇ ਲੱਗਦੇ ਆ। ਸੋ ਇਹ ਭਾਈ ਇਹਨੂੰ ਸਮੇਂ ਸਿਰ ਜਿਹੜਾ ਉਹ ਰੋਕ ਲੈਣਾ ਚਾਹੀਦਾ। ਉੱਦਾਂ ਤਾਂ ਹੁਣ ਕਈ ਕਹਿਣਗੇ ਵੀ ਭਾਈ ਇਸ ਦੇ ਵਿੱਚ ਦੇਰੀ ਹੋ ਚੁੱਕੀ ਹੈ, ਸ਼ਾਇਦ ਬਦਲੂਗਾ ਨਹੀਂ, ਪਰ ਹੁਣ ਡਰਬੀ ਦੇ ਯੂਕੇ ਦੇ ਵਿੱਚ ਜੋ ਇਹ ਕਾਂਡ ਹੋਇਆ ਹੈ ਹਰਜੋਤ ਸਿੰਘ ਜੀ, ਇਹ ਜਲਦੀ ਕਿਤੇ ਲੋਕਾਂ ਨੂੰ ਭੁੱਲਣ ਵਾਲਾ ਨਹੀਂ। ਜੀ। ਸੋ ਬਿਲਕੁਲ ਦੇਖੋ ਉੱਥੇ ਗੋਲੀਆਂ ਚੱਲ ਗਈਆਂ ਕਬੱਡੀ ਦੇ ਦੌਰਾਨ, ਲੋਕ ਵਿਚਾਰੇ ਭੱਜ ਰਹੇ ਆ, ਲੁਕ ਰਹੇ ਆ, ਕਿਰਪਾਨਾਂ ਚੱਲ ਰਹੀਆਂ। ਆਪਾਂ ਵੀ ਰਾਜਕਨਵੀਰ ਸਿੰਘ ਜੀ ਬਹੁਤ ਵਾਰ ਦੇਖਿਆ ਪ੍ਰਾਈਵੇਟਲੀ, ਆਪਾਂ ਨਗਰ ਕੀਰਤਨਾਂ ਤੇ ਜਾਂਦੇ ਆ, ਬਹੁਤ ਸਾਰੇ ਸਾਨੂੰ ਲੋਕ ਮਿਲਦੇ ਆ ਪੰਜਾਬੀ ਰੇਡੀਓ। ਮੈਂ ਕਹਿੰਦਾ 90% ਕਹਿੰਦੇ ਵੀ ਕਬੱਡੀਆਂ ਬੰਦ ਹੋਣੀਆਂ ਚਾਹੀਦੀਆਂ। ਉਹ ਠੀਕ ਆ ਵੀ ਸਾਹਮਣੇ ਇੱਕ ਦੂਜੇ ਨਾਲ ਰਿਸ਼ਤੇਦਾਰੀ ਆ, ਦੋਸਤ ਮਿੱਤਰ ਆ, ਨਹੀਂ ਕਹਿੰਦੇ। ਪ੍ਰਾਈਵੇਟਲੀ ਸਾਰੇ ਲੋਕ ਕਹਿੰਦੇ ਆ ਵੀ ਇਹਦੇ 'ਚ ਤੁਸੀਂ ਦੇਖ ਲਓ ਵੀ ਕਿੰਨੇ ਪਲੇਅਰ ਮਰੀ ਜਾਂਦੇ ਆ ਜੰਗ, ਹਨਾ, ਟੀਕੇ ਲਾ ਕੇ ਮਰੀ ਜਾਂਦੇ ਆ। ਹੁਣ ਆਹ ਦੇਖੋ ਵੀ ਕੋਈ ਕਿਹੜਾ ਮੈਚ ਆ ਜਿੱਥੇ ਲੜਾਈ ਨਹੀਂ ਹੁੰਦੀ, ਹਨਾ? ਕਿੰਨੀ ਜਗ੍ਹਾ ਲੜਾਈ ਹੁੰਦੀ ਆ, ਕਿੰਨੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਆ ਖਰਚ ਹੁੰਦੇ ਆ, ਫਿਰ ਪੂਰੀ ਦੁਨੀਆ 'ਚ ਬਦਨਾਮੀ ਹੁੰਦੀ ਆ, ਹਨਾ? ਬਦਨਾਮੀ ਇਸ ਕਰਕੇ ਹੁੰਦੀ, ਪੱਗਾਂ ਵਾਲੇ ਗਏ ਹੁੰਦੇ ਆ, ਪੱਗ ਵਾਲਾ ਬੰਦਾ ਦੂਰੋਂ ਪਛਾਣ ਹੁੰਦਾ ਆ। ਹੁਣ ਅੱਜ ਦਾ ਮੀਡੀਆ ਤੁਸੀਂ ਇੰਗਲੈਂਡ ਦਾ ਸਾਰਾ ਖੋਲ ਕੇ ਦੇਖ ਲਓ, ਇੰਡੀਆ ਦਾ ਮੀਡੀਆ ਜਿਹੜਾ ਉਹ ਤਾਂ ਮੌਕਾ ਲੱਭਦਾ ਹੀ ਰਹਿੰਦਾ ਵੀ ਸਾਨੂੰ ਏਦਾਂ ਦੀ ਕੋਈ ਖਬਰ ਮਿਲੇ ਜਿਹ 'ਚ ਜਿਹੜੀ ਆ ਪੰਜਾਬੀਆਂ ਦੀ, ਸਿੱਖਾਂ ਦੀ ਬਦਨਾਮੀ ਹੋਵੇ। ਤੇ ਉਹ ਪੂਰਾ ਜਿਹੜਾ ਅੱਜ ਦਾ ਜਿਹੜਾ ਮੀਡੀਆ ਆ ਉਹ ਇਸ ਗੱਲ ਨਾਲ ਭਰਿਆ ਹੋਇਆ ਆ। ਭਈ ਉੱਥੇ ਕਬੱਡੀ ਦੇ ਮੈਚ ਸੀ, ਡਰਬੀ 'ਚ ਸ਼ਹਿਰ ਜੋ ਇੰਗਲੈਂਡ ਦਾ ਹੈਗਾ ਆ, ਤੇ ਡਰਬੀਸ਼ਾਇਰ ਦੀ ਜੋ ਪੁਲਿਸ ਆ, ਉਹਨਾਂ ਨੇ ਇਹ ਕਿਹਾ ਆ ਅਲਵੈਸਟਨ ਡਰਬੀ ਦੇ ਵਿੱਚ ਇਹ ਲੜਾਈ ਹੋਈ ਆ, ਕੋਈ ਕਹੀ ਜਾਂਦਾ ਗੈਂਗਸ ਦੀ ਲੜਾਈ ਸੀ, ਹਨਾ? ਤੇ ਹੁਣ 4 ਜਣਿਆਂ ਨੂੰ ਅਰੈਸਟ ਵੀ ਕੀਤਾ ਗਿਆ, ਜਿਨ੍ਹਾਂ ਦੀ ਏਜ 24 ਸਾਲ ਤੋਂ ਲੈ ਕੇ 34 ਸਾਲ ਤੱਕ ਆ। ਉਹਨਾਂ ਨੇ ਜਿੱਦਾਂ ਹੁਣ ਇਹ ਵੀ ਲਿਖਿਆ ਵੀ 2 ਗੈਂਗ ਦੀ ਲੜਾਈ ਹੋਈ, ਉਹਨੇ ਕਿਰਪਾਨਾਂ ਚਲਾਈਆਂ, ਹਨਾ? ਤੇ ਜੋ ਲੋਕ ਵਿਚਾਰੇ ਦੇਖਣ ਗਏ ਹੋਏ ਸੀ, ਉਹ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ ਹੈਗੇ ਆ। ਸੋ ਬਹੁਤ ਜਿਹੜੀ ਇਹ ਮਾੜੀ ਗੱਲ ਹੈਗੀ ਆ। ਏਦਾਂ ਦੀਆਂ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ, ਪਰ ਹੁਣ ਦੇਖੋ ਵੀ ਗੁਰਦੁਆਰਾ ਸਾਹਿਬ ਵੀ ਇਨਵੋਲਵ ਆ ਉਹਨਾਂ ਦੇ ਵਿੱਚ, ਹਨਾ? ਤੇ ਟੀਮ ਵੀ ਇੱਕ ਗੁਰਦੁਆਰੇ ਦੀ ਸੀਗੀ, ਗੁਰੂ ਅਰਜਨ ਦੇਵ ਗੁਰਦੁਆਰਾ ਕਬੱਡੀ ਕਲੱਬ ਵੀ ਉੱਥੇ ਸੀਗਾ, ਹਨਾ? ਜੋ 30 ਸਾਲਾਂ ਤੋਂ ਚੱਲ ਰਿਹਾ ਹੈਗਾ ਆ। ਹਾਲਾਂਕਿ ਪੰਜਾਬੀਆਂ ਦੀ ਬਹੁਤ ਪੋਪੂਲਰ ਗੇਮ ਹੈਗੀ ਆ, ਪਰ ਜਦੋਂ ਏਦਾਂ ਦੀਆਂ ਇੰਸੀਡੈਂਟ ਹੁੰਦੀਆਂ ਆ, ਸੋ ਉਹਦੇ ਨਾਲ ਬਦਨਾਮੀ ਬਹੁਤ ਹੁੰਦੀ ਆ। ਸੋ ਹਰ ਇੱਕ ਨੂੰ ਲੋਕ ਦੇਖਣ ਵੀ ਜਾਂਦੇ ਆ, ਡਰਦੇ ਵੀ ਹੁੰਦੇ ਆ ਵੀ ਕਿਤੇ ਭਾਈ ਆਹ ਨਾ ਹੋ ਜਾਏ। ਸੋ ਬਹੁਤ ਹੀ ਮਾੜੀ ਖਬਰ ਜਿਹੜੀ ਆ ਇੰਗਲੈਂਡ ਤੋਂ ਆਈ ਹੈ। ਜੀ, ਕਹਿੰਦੇ ਵੀ ਰਾਈਵਲ ਗੈਂਗਸ ਦਾ ਬਰੌਲ ਜਿਹੜਾ ਆ ਉਹ ਉੱਥੇ ਹੋਇਆ ਆ। ਇੱਦਾਂ ਦੇ ਹੀ ਜਿਹੜੇ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਵੀ ਇੱਕ ਵਾਰੀ ਹੋਇਆ ਸੀ, ਉਦੋਂ ਗੋਲੀ ਚੱਲੀ ਸੀ, ਮੌਤ ਵੀ ਹੋਈ ਸੀ। ਫਿਰ ਕਿੱਧਰ ਨੂੰ ਗੱਲ ਕਿੱਥੇ ਤੱਕ ਜਿਹੜੀ ਉਹ ਪਹੁੰਚ ਜਾਂਦੀ ਆ। ਆਪਣੇ ਗੁੱਸਿਆਂ ਦੇ ਉੱਤੇ ਭਾਈ ਕਾਬੂ ਰੱਖਿਆ ਕਰੋ। ਰੀਸੈਂਟਲੀ ਆਪਾਂ ਦੇਖਿਆ ਨਹੀਂ ਸੀਗਾ ਨਗਰ ਕੀਰਤਨ ਦੇ ਉੱਤੇ ਕਿੱਦਾਂ 2 ਜਿਹੜੇ ਗੈਂਗ ਆਪਸ ਦੇ ਵਿੱਚ ਉੱਥੇ ਮੁੰਡੇ ਆਪਸ 'ਚ ਲੜ ਪਏ, ਫਿਰ ਗੋਲੀਆਂ ਚੱਲੀਆਂ। ਲੋਕਾਂ ਨੇ ਤਾਂ ਉੱਥੇ ਬਚਾ ਲਿਆ, ਉਹਨਾਂ ਨੂੰ ਉੱਥੇ ਕਰ ਲਿਆ, ਲੋਕ ਉੱਥੇ ਰਹੇ ਵੀ, ਡਟੇ ਵੀ ਰਹੇ। ਤੇ ਪਰ ਬਾਅਦ ਦੇ ਵਿੱਚ ਦੇਖੋ ਪੂਰੀ ਦੁਨੀਆ 'ਚ ਪੂਰੀ ਬਦਨਾਮੀ ਹੋਈ ਹੈ ਦੁਨੀਆ ਨਾ ਦੇ ਇਹਦੇ। ਵਿੱਚ ਜਿਹੜਾ ਉਹ ਕੀ ਚੀਜ਼ਾਂ ਜਿਹੜੀਆਂ ਹੁੰਦੀਆਂ ਮਾੜੀਆਂ ਗੱਲਾਂ ਆ, ਇਹਨਾਂ ਤੋਂ ਪਰਹੇਜ਼ ਜਿਹੜਾ ਆ, ਗੁਰੇਜ਼ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਆ।
ਅਦਰਵਾਈਜ਼ ਇਸ ਨੇ ਲੋਕਾਂ ਦੇ ਮਨਾਂ ਦੇ ਵਿੱਚ, ਜਿਸ ਨੂੰ ਆਪਾਂ ਮਾਂ ਖੇਡ ਕਬੱਡੀ ਆਖਦੇ ਹਾਂ, ਉਹਦੇ ਵਿੱਚ ਫਿਰ ਕਿੱਦਾਂ ਦੀ ਜਿਹੜੀ ਚੀਜ਼ ਹੋਣੀ ਆ। ਇਹ ਕਬੱਡੀ ਦੇ ਜਿਹੜੇ ਪ੍ਰਮੋਟਰ ਤੇ ਕਬੱਡੀ ਖੇਡਣ ਵਾਲੇ ਤੇ ਉਹਨਾਂ ਦੇ ਜਿਹੜੇ ਸਪੋਰਟਰਸ ਆ, ਉਹਨਾਂ ਨੂੰ ਇਹ ਜ਼ਰੂਰ ਠੰਡੇ ਦਿਮਾਗ ਦੇ ਨਾਲ ਸੋਚਣਾ ਚਾਹੀਦਾ ਵੀ ਭਾਈ ਹੋਰ ਬਥੇਰੀਆਂ ਥਾਵਾਂ ਹੁੰਦੀਆਂ ਆ, ਉੱਦਾਂ ਟਾਈਮ ਪਾ ਲਿਆ ਕਰੋ ਇੱਕ ਦੂਜੇ ਦੇ ਨਾਲ। ਜਿਹੜੀਆਂ ਤੁਹਾਡੀਆਂ ਇੰਨੀਆਂ ਲੜਾਈਆਂ ਹੁੰਦੀਆਂ, ਜੇ ਫਿਰ ਜਨਤਾ ਨੂੰ, ਲੋਕਾਂ ਨੂੰ, ਪਬਲਿਕ ਨੂੰ ਜਿੱਥੇ ਸੱਦਾ ਦਿੱਤਾ ਹੁੰਦਾ ਆ ਪਹੁੰਚਣ ਦੇ ਲਈ, ਉੱਥੇ ਕਿਉਂ ਇਦਾਂ ਦੀਆਂ ਕਰਤੂਤਾਂ, ਬੇਵਕੂਫੀਆਂ ਜਿਹੜੀਆਂ ਤੁਸੀਂ ਕਰ ਰਹੇ ਆ। ਇਸ ਚੀਜ਼ ਇੰਨਾ ਹੀ ਜਿਹੜਾ ਉਹ ਸਮਝਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ।